ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਅਸੀਂ ਖਬਰਾਂ ਸਾਂਝੀਆਂ ਕਰਾਂਗੇ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਤੁਸੀਂ ਕੈਨੇਡਾ ਟੋਰਾਂਟੋ ਸਾਈਡ ਤੇ ਆਏ ਹੋਏ ਆ, ਉੱਥੇ ਵੀ ਇਲੈਕਸ਼ਨਾਂ ਦਾ ਮੈਦਾਨ ਜਿਹੜਾ ਭਖਿਆ ਪਿਆ ਆ ਤੇ ਉੱਥੇ ਕੁਝ ਕੁ ਪੰਜਾਬੀ ਵੀ ਭਾਗ ਲੈ ਰਹੇ ਹੋਣੇ ਆ ਇਲੈਕਸ਼ਨ ਦੇ ਵਿੱਚ, ਤੇ ਇੱਥੇ ਕਿਸ ਤਰ੍ਹਾਂ ਚੱਲ ਰਹੀ ਆ, ਕੀ ਮਾਹੌਲ ਆ ਪੋਲੀਟੀਕਲੀ? ਐਡਵਾਂਸ ਪੋਲਿੰਗ ਜਿਹੜੀ ਹੈ ਜੀ ਉਹ ਚੱਲ ਰਹੀ ਹੈ। 19 ਤਰੀਕ ਨੂੰ ਇਲੈਕਸ਼ਨ ਨੇ ਜੀ, ਔਰ ਇਸ ਵੇਲੇ ਜਿਹੜਾ ਜ਼ੋਰ ਹੈ ਉਹ ਲੱਗਿਆ ਹੋਇਆ ਜੀ ਅੱਡੀ ਚੋਟੀ ਦਾ। ਜਿਹੜੀਆਂ ਪਾਰਟੀਆਂ ਨੇ, 3 ਪਾਰਟੀਆਂ ਖਾਸ ਤੌਰ ਦੇ ਉੱਤੇ ਜੀ, ਇੱਕ ਤਾਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਹੈ ਜਿਹੜੀ ਰਾਜ ਕਰ ਰਹੀ ਪਾਰਟੀ ਹੈ, ਔਰ ਦੂਸਰੀ ਲਿਬਰਲ ਹੈ। ਇਹ ਤੀਜੀ ਜਿਹੜੀ ਹੈ ਜੀ ਉਹ NDP ਹੈ। ਚੌਥੀ ਵੈਸੇ ਗ੍ਰੀਨ ਪਾਰਟੀ ਵੀ ਜਿਹੜੀ ਉਹ ਹੈਗੀ ਮੈਦਾਨ ਦੇ ਵਿੱਚ, ਪਰ ਅਸਲ ਦੇ ਵਿੱਚ ਇਹ ਭੇਡ ਜਿਹੜਾ ਜੀ ਉਹ 3 ਪਾਰਟੀਆਂ ਦਾ ਹੀ ਜਿਹੜਾ ਜੀ ਉਹ ਕਿਹਾ ਜਾ ਸਕਦਾ। ਕੈਨੇਡਾ ਦੇ ਵਿੱਚ ਜਿਹੜੀਆਂ ਵੋਟ ਦਾ ਅਧਿਕਾਰ ਹੈ ਜੀ, ਜੇ ਆਪਾਂ ਉਹਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਿੱਖ ਭਾਈਚਾਰੇ ਦਾ ਬਹੁਤ ਵੱਡਾ ਰੋਲ ਹੈ ਜੀ। ਜਿਹੜੇ ਇਮੀਗ੍ਰਾਂਟ ਆਏ ਉਹਨਾਂ ਨੂੰ ਵੋਟ ਦਾ ਹੱਕ ਲੈ ਕੇ ਦੇਣ ਦਾ 1943 ਦੇ ਵਿੱਚ ਇਹ ਜੰਗ ਜਿਹੜੀ ਸੀ ਉਹ ਸ਼ੁਰੂ ਹੋਈ, ਔਰ ਜਿਹੜੀ ਖਾਲਸਾ ਦੀਵਾਨ ਸੁਸਾਇਟੀ ਹੈ ਵੈਨਕੂਵਰ ਦੇ ਵਿੱਚ, ਜਿਹੜਾ ਗੁਰਦੁਆਰਾ ਪੁਰਾਣਾ ਜੀ, ਉਹਦਾ ਉੱਥੇ ਜਿਹੜੀਆਂ ਮੀਟਿੰਗ ਹੋ ਕੇ ਉਹਦਾ ਵੀ ਰੋਲ ਜਿਹੜਾ ਜੀ ਇਹਦੇ ਵਿੱਚ ਹੈਗਾ ਕਿ ਜਿਹੜੇ ਵੋਟ ਦਾ ਅਧਿਕਾਰ ਜਿਹੜਾ ਜੀ ਉਹ ਦਿਵਾਉਣ ਦੇ ਵਾਸਤੇ। ਔਰ ਜਿਹੜੀ ਪਹਿਲੀ ਵੋਟ ਹੋਈ ਸੀ ਜਿਹੜੇ ਇਮੀਗ੍ਰਾਂਟ ਦੀ ਜਦੋਂ ਪਰਮਿਸ਼ਨ ਮਿਲੀ ਹੈ, ਤੇ ਉਹ ਵੀ ਪਹਿਲੀ ਵੋਟ ਜਿਹੜੀ ਸੀ ਉਹ ਸਿੱਖ ਨੇ ਇੱਕ ਨੇ ਜਿਹੜੀ ਸੀਗੀ ਉਹ ਪਾਈ ਸੀਗੀ ਜੀ। ਔਰ ਇਹ ਜਿਹੜੇ ਹੁਣ ਜਿਹੜੀ ਸਿਆਸਤ ਹੈ ਇੱਥੇ ਕੈਨੇਡਾ ਦੀ, ਉਹਦੇ ਵਿੱਚ ਵੀ ਬਹੁਤ ਵੱਡਾ ਰੋਲ ਹੈ, ਪਰ ਪਿਛਲੇ ਕੁਝ ਸਮੇਂ ਤੋਂ ਇਹ ਰੋਲ ਜਿਹੜਾ ਨਾ ਜੀ ਉਹ ਥੋੜਾ ਜਿਹਾ ਬਦਲਿਆ। ਇਸ ਵਾਰੀ ਜਿਹੜੀ ਨਵੀਂ ਜਨਰੇਸ਼ਨ ਹੈ ਇੱਥੋਂ ਦੀ ਜੰਪਲ ਜਿਹੜੀ ਹੈ ਜੀ ਉਹ ਵੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਕੁੱਦੀ ਹੈ, ਤੇ ਬਹੁਤੇ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਇਹੀ ਹੋ ਰਿਹਾ ਜੀ, ਮਤਲਬ ਕਿ ਵਿਦੇਸ਼ੀ ਜਿਹੜੇ ਨੇ ਉਹ ਹਰਾਓ ਔਰ ਜਿਹੜਾ ਕੈਨੇਡਾ ਉਹ ਬਚਾਓ। ਲੋਕ ਇਹ ਕਹਿੰਦੇ ਨੇ ਕਿ ਸ਼ਾਇਦ ਇਹ ਤਾਂ ਬੈਕ ਬੈਂਚਰ ਹੀ ਨੇ, ਇਸ ਕਰਕੇ ਇਹਨਾਂ ਨੂੰ ਵੋਟ ਪਾਉਣ ਦਾ ਕੋਈ ਬਹੁਤਾ ਫਾਇਦਾ ਜਿਹੜਾ ਜੀ ਉਹ ਨਹੀਂ ਹੈਗਾ। ਦੇਖਦੇ ਆ ਕਿੰਨੇ ਕੁ ਜਿਹੜੇ ਆ ਉਹ ਜਿੱਤਦੇ ਆ, ਪਰ ਇਸ ਵਾਰੀ ਨਵੀਂ ਜਨਰੇਸ਼ਨ ਜਿਹੜੀ ਹੈ ਜੀ ਉਹਦੇ ਕਾਫੀ ਅੱਗੇ ਜਿਹੜਾ ਜੀ ਆਉਣ ਦੇ ਚਾਂਸਸ ਜਿਹੜੇ ਆ ਜੀ ਉਹ ਹੈਗੇ ਨੇ ਵੱਖ-ਵੱਖ ਜਿਹੜੇ ਸੂਬੇ ਨੇ ਉਹਨਾਂ ਤੋਂ। ਜਿੱਥੇ ਟੋਰਾਂਟੋ ਦੇ ਵਿੱਚੋਂ ਵੀ ਕਾਫੀ ਸਾਰੇ ਜਿਹੜੇ ਉਹ ਚਾਂਸ ਹੈਗੇ ਨੇ। ਬਾਕੀ ਦੇਖਦੇ ਆ ਜੀ, ਜਿੰਨੇ ਦਿਨ ਮੈਂ ਕਿਉਂਕਿ 19 ਤਰੀਕ ਤੱਕ ਹੀ ਇੱਥੇ ਹੈਗਾ ਜੀ, ਜਿੱਦਣ ਤੱਕ ਵੋਟਾਂ ਨੇ ਉਹ ਉਦੋਂ ਤੱਕ ਜਿਹੜੀ ਵੀ ਕੋਈ ਅਪਡੇਟ ਹੋਈ ਮੈਂ ਜ਼ਰੂਰ ਸਾਂਝੀ ਕਰਦਾ ਰਹੂੰਗਾ। ਤੇ ਜੀ ਆਪਾਂ ਅੱਗੇ ਗੱਲ ਕਰੀਏ, ਪਿੰਡ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੁਛ ਪਤਾ ਨਹੀਂ ਕਿਸ ਨੇ ਛੇੜਛਾੜ ਕੀਤੀ ਆ, ਤੇ ਉਸ ਦੇ ਕੁਛ ਅੰਗ ਆ ਜਿਹੜੇ ਉਹ ਪਾੜੇ ਆ ਤੇ ਖਿਲਾਰੇ ਆ, ਤੇ ਉੱਥੇ ਜਿਹੜਾ ਸਿੱਖ ਹੈਗੇ ਉਹ ਇਕੱਠੇ ਹੋਏ ਆ, ਤੇ ਉੱਥੋਂ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਗਿਆ, ਉਸ ਨੂੰ ਵੀ ਬਾਹਰ ਤੱਕ ਦਿੱਤਾ ਗਿਆ ਪਿੰਡ ਤੋਂ। ਤੇ ਕੀ ਇਹ ਲੱਗਦਾ ਨਹੀਂ ਕਿ ਕੁਛ ਨਾ ਕੁਛ ਇਹ ਸਿੱਖਾਂ ਦਾ ਧਿਆਨ ਇੱਧਰ ਉੱਧਰ ਕਰਨ ਲਈ ਕੀਤਾ ਜਾ ਰਿਹਾ? ਬਿਲਕੁਲ ਜੀ, ਇਸ ਤਰ੍ਹਾਂ ਦੀਆਂ ਘਟਨਾਵਾਂ ਤੁਸੀਂ ਪੰਜਾਬ ਦਾ ਪਿਛਲਾ ਟਰੈਕ ਰਿਕਾਰਡ ਜਿਹੜਾ ਜੀ ਉਹ ਦੇਖ ਲਓ। ਇਹੋ ਜਿਹੀਆਂ ਘਟਨਾਵਾਂ ਉਦੋਂ ਹੀ ਹੁੰਦੀਆਂ ਨੇ ਜਦੋਂ ਇੱਕ ਮਸਲੇ ਤੋਂ ਧਿਆਨ ਜਿਹੜਾ ਜੀ ਉਹ ਡਾਈਵਰਟ ਕਰਨਾ ਹੁੰਦਾ। ਇਸ ਵੇਲੇ ਕਿਸਾਨਾਂ ਵਾਲਾ ਮਸਲਾ ਜਿਹੜਾ ਜੀ ਉਹ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਲਓ ਕਿ ਦਿਓ ਕੱਦ ਬਣਿਆ, ਉਹ ਜਿਹੜਾ ਟੱਟੀ ਖੜਾ ਸਾਹਮਣੇ ਜਿਹੜਾ ਸਰਕਾਰ ਦੇ ਸਾਹਮਣੇ, ਕਿ ਉਹਨੇ ਕੀਤਾ ਕੀ ਹੈ ਇਸ ਮਸਲੇ ਦੇ ਉੱਤੇ, ਉਹਨੇ ਕਿਸਾਨਾਂ ਦੀ ਜਿਹੜੀ ਹੈ ਜੀ ਉਹ ਚੰਮ ਕਿਵੇਂ ਲਾਹੀ ਹੈ। ਸੋ ਇਸ ਕਰਕੇ ਉਹਦੇ ਤੋਂ ਧਿਆਨ ਜਿਹੜਾ ਜੀ ਉਹ ਡਾਈਵਰਟ ਕਰਨ ਦੇ ਵਾਸਤੇ, ਉਹਦਾ ਜਿਹੜਾ ਧਿਆਨ ਹੈ ਉਹ ਪਾਸੇ ਕਰਨ ਦੇ ਵਾਸਤੇ ਹੀ ਸਿੱਧਾ ਜਿਹੜਾ ਜੀ ਲੋਕ ਤਾਂ ਹੁਣ ਇਹ ਕਹਿ ਰਹੇ ਨੇ ਕਿ ਇਹ ਮੌਜੂਦਾ ਜਿਹੜੀ ਸਰਕਾਰ ਹੈ ਜੀ ਉਹਦੇ ਵੱਲੋਂ ਹੀ ਇਹ ਕੀਤਾ ਗਿਆ। ਉੱਥੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆਪਣੇ ਪੱਤਰੇ ਨੇ ਜੀ, ਉਹਨੂੰ ਅੰਗ ਕਿਹਾ ਜਾਂਦਾ, ਉਹ ਪਾੜ ਕੇ ਜਿਹੜਾ ਜੀ ਉਹ ਸੁੱਟੇ ਗਏ ਨੇ, ਔਰ ਇਹਨੂੰ ਲੈ ਕੇ ਰੋਹ ਜਿਹੜਾ ਜੀ ਉਹ ਕਾਫੀ ਫੈਲਿਆ। ਤੇ ਅੱਜ ਜਿਹੜਾ ਹੈ ਜੀ ਉੱਥੇ ਕੁਝ ਜਿਹੜੇ ਪੰਥਪ੍ਰੀਤ ਸਿੰਘ ਹੋਰੀ ਨੇ ਜਾਂ ਰਣਜੀਤ ਸਿੰਘ ਢੱਡਰੀਆਂ ਵਾਲਾ ਹੈ ਜੀ, ਉਹਨੂੰ ਗ੍ਰਿਫਤਾਰ ਉੱਥੋਂ ਕੀਤਾ ਗਿਆ ਇਸ ਜਗ੍ਹਾ ਤੋਂ ਦੀ, ਜਿਹੜੇ ਕਿ ਰੋਸ ਪ੍ਰਗਟ ਕਰ ਰਹੇ ਸਨ ਕਿ ਸਭ ਕਾਸੇ ਦੇ ਵਾਸਤੇ, ਕਿ ਜੋ ਕੁਛ ਵੀ ਇਹ ਹੋਇਆ ਜੀ, ਤੇ ਜਿਹੜੇ ਪੱਤਰੇ ਪਾੜੇ ਗਏ ਨੇ ਗੁਰੂ ਗ੍ਰੰਥ ਸਾਹਿਬ ਦੇ, ਇਹ ਗਲਤ ਜਿਹੜਾ ਜੀ ਉਹ ਕੀਤਾ ਗਿਆ। ਇਹ ਧਿਆਨ ਜਿਹੜਾ ਜੀ ਉਹ ਦੂਜੇ ਪਾਸੇ ਲਾਉਣ ਵਾਲੀ ਗੱਲ ਹੀ ਹੈ। ਜਥੇਦਾਰਾਂ ਵਾਲਾ ਮਸਲਾ ਬਹੁਤ ਉੱਭਰਿਆ ਹੋਇਆ, ਤੇ ਪੈਸਟੀਸਾਈਡ ਵਾਲਾ ਮਸਲਾ ਜਿਹੜਾ ਜੀ ਉਹ ਬਹੁਤ ਉੱਭਰਿਆ ਹੋਇਆ। ਹੁਣ ਆਹ ਜਿਹੜਾ ਜੀ ਰੌਲਾ ਪੈ ਗਿਆ, ਤੇ ਜਿੰਨੀ ਤੇਜ਼ੀ ਦੇ ਨਾਲ ਇਹਦੀਆਂ ਫੋਟੋਆਂ ਵਗੈਰਾ ਨੇ ਇਹਦੀ ਨਾਲ ਦੀ ਨਾਲ ਖਿੱਚ ਕੇ ਭੇਜੀਆਂ ਗਈਆਂ ਨੇ ਸੋਸ਼ਲ ਜਿਹੜੀਆਂ ਨੈਟਵਰਕ ਸਾਈਟ, ਉਹਦੇ ਉੱਤੇ ਬੜੀ ਤੇਜ਼ੀ ਦੇ ਨਾਲ ਜਿਹੜੀਆਂ ਇਹ ਫੋਟੋਆਂ ਸ਼ੇਅਰ ਹੋ ਰਹੀਆਂ ਨੇ। ਕਿੰਨਾ ਕਿਹਦਾ ਕਸੂਰ ਆ ਜੀ, ਕਿਹੋ ਜਿਹਾ, ਅਜੇ ਕੁਝ ਨਹੀਂ ਕਿਹਾ ਜਾ ਸਕਦਾ।
ਔਰ ਪਰ ਇੰਨਾ ਕੁ ਜ਼ਰੂਰ ਕਿਹਾ ਜਾ ਸਕਦਾ ਜੀ ਕਿ ਇਹਦੇ ਪਿੱਛੇ ਸਰਕਾਰੀ ਚਾਲ ਕਿਤੇ ਨਾ ਕਿਤੇ ਜ਼ਰੂਰ ਹੈਗੀ ਹੈ। ਜੀ ਬਿਲਕੁਲ, ਧਿਆਨ ਰੱਖਣਾ ਪਊਗਾ ਹਰ ਇੱਕ ਨੂੰ ਹੀ ਇਹ ਕਿ ਜਿਹੜੀਆਂ ਸਰਕਾਰੀ ਚਾਲਾਂ ਆ। ਤੇ ਅੱਗੇ ਆਪਾਂ ਗੱਲ ਕਰੀਏ ਸਿੱਖ ਜਥੇਬੰਦੀਆਂ ਵੱਲੋਂ ਜਿਹੜਾ ਸਰਬੱਤ ਖਾਲਸਾ ਆ ਉਹ 10 ਤਰੀਕ ਨੂੰ ਬੁਲਾਇਆ ਗਿਆ ਜੀ। ਇਹ ਐਕਚੁਅਲੀ ਜਿਹੜਾ ਸਰਬੱਤ ਖਾਲਸਾ ਹੈ ਜੀ, ਇੱਥੇ ਲੁਧਿਆਣੇ ਦੇ ਵਿੱਚ ਜਿਹੜੀ ਹੈ ਜੀ ਇਹਦੇ ਸੰਬੰਧੀ ਮੀਟਿੰਗ ਹੋਈ ਔਰ 10 ਤਰੀਕ ਨੂੰ ਸਰਬੱਤ ਖਾਲਸਾ ਜਿਹੜਾ ਜੀ ਉਹ ਅਕਾਲ ਤਖਤ ਦੇ ਉੱਤੇ ਸੱਦਣ ਦਾ ਐਲਾਨ ਜਿਹੜਾ ਜੀ ਉਹ ਕੀਤਾ ਗਿਆ। ਜਿਹੜੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਜੀ, ਉਹ ਵੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਤਣਾਅ ਜਿਹੜਾ ਜੀ ਉਹਨਾਂ ਦਾ ਦੇਖਣ ਨੂੰ ਮਿਲਿਆ। ਕੋਈ ਕਹਿ ਰਿਹਾ ਸੀ ਇੰਨੀ ਤਰੀਕ ਨੂੰ ਐਲਾਨ ਕਰ ਦੇਣਾ, ਕੋਈ ਕਹਿੰਦਾ ਸੀ ਇੰਨੀ ਨੂੰ ਕਰ ਦੇਣਾ, ਆਹ ਕਰੂਗਾ ਉਹ ਕਰੂਗਾ, ਪਰ ਅਖੀਰ ਜਿਹੜਾ ਸੀਗਾ ਜੀ ਇਹ ਹੋਇਆ ਕਿ ਇਹਦੇ ਸੰਬੰਧੀ ਐਲਾਨ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਜੀਤ ਸਿੰਘ ਮਾਨ ਹੋਰੀ ਕਰਨਗੇ। ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜਾ ਜੀ ਐਲਾਨ ਕੀਤਾ, ਨਾਲ ਦੀ ਨਾਲ ਇਹ ਵੀ ਆਖਿਆ ਕਿ ਜੇ ਉਸ ਦਿਨ ਅਕਾਲ ਤਖਤ ਸਾਹਿਬ ਦੇ ਉੱਤੇ ਜਾਣ ਤੋਂ ਜਿਹੜਾ ਜੀ ਉਹ ਰੋਕਿਆ ਗਿਆ ਸਿੱਖਾਂ ਨੂੰ ਜਿਹੜਾ ਜੀ, ਤੇ ਫਿਰ ਉਹਨਾਂ ਨੇ ਇਹ ਗੱਲ ਕਹੀ ਕਿ ਬਾਬਾ ਨੌਧ ਸਿੰਘ ਦੀ ਜਿਹੜੀ ਸਮਾਧ ਹੈ ਤਰਨਤਾਰਨ ਰੋਡ ਦੇ ਉੱਤੇ ਗੁਰਜੀ ਦੇ ਕੋਲੇ, ਇੱਥੇ ਫਿਰ ਸਰਬੱਤ ਖਾਲਸਾ ਜਿਹੜਾ ਜੀ ਉਹ ਲਾ ਲਿਆ ਜਾਊਗਾ। ਹੁਣ ਜਿਹੜੀ ਸਰਕਾਰ ਹੈ ਜੀ ਉਹਦੇ ਦੋਨੇ, ਤੁਸੀਂ ਇਹ ਕਹਿ ਲਓ ਕਿ ਉਹ ਦੋਨੇ ਪਾਸੇ ਤੋਂ ਫਸ ਗਈ। ਸੱਪ ਦੇ ਮੂੰਹ ਦੇ ਵਿੱਚ ਜਿਹੜੀ ਆ ਉਹ ਕੋੜ ਕਿਰਨੀ ਵਾਲੀ ਗੱਲ ਜਿਹੜੀ ਹੈ ਜੀ ਉਹ ਹੈ ਇੱਥੇ ਸਰਕਾਰ ਦੇ, ਔਰ ਉਹ ਕੀ ਕਰੂਗੀ ਜੀ ਇਹਦੇ ਬਾਰੇ ਇਹ ਦੇਖਣ ਵਾਲੀ ਗੱਲ ਹੋਊਗੀ। ਜੇ ਤਾਂ ਉਹ ਇਹਨੂੰ ਰੋਕਦੀ ਆ ਜ਼ਬਰਦਸਤੀ ਤਾਂ ਨਿੱਤ ਤੇ ਉਹਦਾ ਵਿਰੋਧ ਜਿਹੜਾ ਜੀ ਹੋਊਗਾ ਸਰਕਾਰ ਦਾ, ਔਰ ਇਹ ਵੀ ਹੋ ਸਕਦਾ ਕਿ ਉਹਨੇ ਜ਼ਿਆਦਾ ਲੋਕ ਜਿਹੜੇ ਉਹ ਆ ਜਾਣ। ਤੇ ਜੇ ਸਰਕਾਰ ਰੋਕਦੀ ਨਹੀਂ, ਉਹ ਇਹ ਸੋਚਦੀ ਹੈ ਕਿ ਕੋਈ ਗੱਲ ਨਹੀਂ, ਇਹਨਾਂ ਨੂੰ ਸਰਬੱਤ ਖਾਲਸਾ ਜਿਹੜਾ ਜੀ ਉਹ ਕਰ ਲੈਣ ਦਿਓ, ਤੇ ਇਹ ਵੀ ਉਹਦੇ ਜਿਹੜਾ ਜੀ ਉਲਟ ਜਾ ਸਕਦਾ ਹੈ। ਤੇ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਜਿਹੜੀ ਹੈ ਜੀ ਉਹ ਆ ਗਈ ਕਿ ਜੇ ਤਾਂ ਸੱਪ ਜਿਹੜਾ ਜੀ ਉਹ ਖਾਂਦਾ ਹੈ ਤਾਂ ਕੋੜ ਹੈ, ਛੱਡਦਾ ਤਾਂ ਸ਼ਰਾਬ ਹੈ। ਦੋਨੇ ਪਾਸੇ ਤੋਂ ਸਰਕਾਰ ਜਿਹੜੀ ਹੈ ਜੀ ਉਹ ਫਸ ਗਈ ਹੈ ਇਸ ਮਸਲੇ ਦੇ ਉੱਤੇ। 10 ਨਵੰਬਰ ਨੂੰ ਸਰਬੱਤ ਖਾਲਸਾ ਜਿਹੜਾ ਜੀ ਉਹ ਸੱਦਿਆ ਜਾਊਗਾ, ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਜੀ ਉਹ ਤਕਰੀਬਨ ਸਮਾਪਤੀ ਕਰ ਦਿੱਤਾ ਗਿਆ, ਜਿਹੜੀ ਕਿ ਇੱਕ ਪਿਰਤ ਦੇ ਵਿੱਚ ਇਸ ਜਿਹੜਾ ਜੀ ਸਰਬੱਤ ਖਾਲਸਾ ਦੀ। ਦੇਖਦੇ ਆ ਜੀ, ਇਹ ਉਮੀਦ ਹੈ ਇਸ ਗੱਲ ਦੀ ਕਿ ਦੁਬਾਰਾ ਜਿਹੜੀ ਉਹ ਸ਼ੁਰੂ ਹੋ ਸਕੂਗੀ। ਇਹ ਵੀ ਕਿਹਾ ਜਾ ਰਿਹਾ ਕਿ ਇਹਦੇ ਵਿੱਚ ਬੜੇ ਸਖਤ ਫੈਸਲੇ ਜਿਹੜੇ ਉਹ ਹੋ ਸਕਦੇ ਨੇ, ਨਵੇਂ ਜਥੇਦਾਰ ਵੀ ਥਾਪੇ ਜਾ ਸਕਦੇ ਨੇ ਮੌਜੂਦਾ ਜਥੇਦਾਰਾਂ ਨੂੰ ਇਗਨੋਰ ਕਰ। ਜੀ ਕੁਝ ਵੀ ਹੋ ਸਕਦਾ ਆ, ਪਰ ਉਸ ਨੂੰ ਨਾ ਹੋਣ ਦੇਣ ਦੀਆਂ ਸਕੀਮਾਂ ਆ ਉਹ ਵੀ ਬੜੀਆਂ ਜ਼ੋਰਾਂ ਦੇ ਉੱਤੇ ਆ। ਤਾਂ ਜੀ ਜਿਸ ਤਰ੍ਹਾਂ ਸਾਡੇ ਪੰਜਾਬੀ ਦੇ ਸਾਹਿਤਕਾਰਾਂ ਨੇ, ਲੇਖਕਾਂ ਨੇ ਇੱਕ ਗੱਲ ਕਹੀ ਹੈ ਕਿ ਅਸੀਂ ਵੀ ਆਪਣੇ ਸਾਹਿਤਕ ਅਕਾਦਮੀ ਵੱਲੋਂ ਜਿਹੜੇ ਮਿਲੇ ਹੋਏ ਨੇ ਇਨਾਮ, ਉਹਨਾਂ ਨੂੰ ਅਸੀਂ ਇਨਾਮ ਵਾਪਸ ਕਰਦੇ ਹਾਂ। ਐਕਚੁਅਲੀ ਜੀ ਇਹਦਾ ਦੇਖਿਆ ਜਾਵੇ ਤਾਂ ਵਿਰੋਧ ਵੀ ਜਿਹੜਾ ਥੋੜਾ ਬਹੁਤਾ ਹੋ ਰਿਹਾ। ਕੁਝ ਲੋਕ ਜਿਹੜੇ ਨੇ ਉਹ ਗੱਲਾਂ ਬਾਤਾਂ ਕਰ ਰਹੇ ਨੇ ਸੋਸ਼ਲ ਨੈਟਵਰਕ ਸਾਈਟ ਦੇ ਉੱਤੇ ਕਿ ਇਹਨਾਂ ਨੂੰ ਕਿੱਥੋਂ ਚੇਤਾ ਆ ਗਿਆ, ਇਹਨਾਂ ਨੂੰ ਮੋੜਨ ਦੀ ਜਿਹੜੀ ਆ ਜੀ ਉਹ ਕਿਉਂ ਜ਼ਰੂਰਤ ਪੈ ਗਈ, ਇਹਨਾਂ ਨੇ ਕਿੱਥੇ ਮੋੜੇ ਨੇ, ਇਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਵੇਂ ਮੋੜੇ ਨੇ, ਕਿਹੜੇ ਤਰੀਕੇ ਨਾਲ ਮੋੜੇ ਨੇ। ਫਿਰ ਵੀ ਆਈ ਥਿੰਕ ਤਰੀਕ ਜਿਹੜੀ ਆ ਜੀ ਉਹ ਹੋਣੀ ਚਾਹੀਦੀ ਹੈ। ਇਹਨਾਂ ਪੰਜਾਬੀ ਲੇਖਕਾਂ ਨੇ ਲੇਖਕਾਂ ਦੇ ਉੱਤੇ ਹੋ ਰਹੇ ਹਮਲੇ ਤੇ ਇੱਕ ਧਰਮ ਦੇ ਵੱਲੋਂ ਜਿਹੜਾ ਜੀ ਉਹ ਆਪਣੀਆਂ ਚਮਦੀਆਂ ਚਲਾਈਆਂ ਜਾਣ ਦੀ ਵਜ੍ਹਾ ਕਰਕੇ ਇਹ ਜਿਹੜੇ ਪੁਰਸਕਾਰ ਨੇ ਉਹ ਮੋੜਨ ਦਾ ਸਿਲਸਿਲਾ ਜਿਹੜਾ ਜੀ ਉਹ ਨਿਰੰਤਰ ਜਾਰੀ ਰੱਖਿਆ। ਇਹਦੇ ਵਿੱਚ ਹੁਣ ਜਿਹੜੇ ਜਨਾਬ ਸੁਖਬੀਰ ਪਾਤਰ ਹੋਰੀ ਜਿਹੜੇ ਉਹ ਵੀ ਸ਼ਾਮਲ ਹੋ ਗਏ ਨੇ ਜੀ ਆਪਣਾ ਪੁਰਸਕਾਰ ਜਿਹੜਾ ਮੋੜਨ ਦੇ ਵਾਸਤੇ, ਕਿਉਂਕਿ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਕਵੀ ਦਰਸ਼ਨ ਪੁੱਤਰ ਤੇ ਗਜ਼ਲਗੋ ਜਸਵਿੰਦਰ ਦਾ ਨਾਮ ਵੀ ਜਿਹੜਾ ਜੀ ਉਹ ਸ਼ਾਮਲ ਹੈ। ਇਸ ਤੋਂ ਪਹਿਲਾਂ 4 ਵੱਡੇ ਲੇਖਕ ਗੁਰਬਚਨ ਭੁੱਲਰ, ਆਤਮਜੀਤ ਸਿੰਘ, ਅਜਮੇਰ ਸਿੰਘ ਔਲਖ, ਵਰਿਆਮ ਸੰਧੂ, ਇਹਨਾਂ ਨੇ ਵੀ ਆਪਣੇ ਜਿਹੜੇ ਜੀ ਉਹ ਐਵਾਰਡ ਮੋੜੇ ਨੇ। ਵਰਿਆਮ ਸੰਧੂ ਉਹਨਾਂ ਨੇ ਤਾਂ ਆਪਣੇ ਫੇਸਬੁੱਕ ਦੇ ਉੱਤੇ ਜਿਹੜਾ ਜੀ ਇਹ ਗੱਲ ਲਿਖੀ ਹੈ ਕਿ ਇਹ ਕਿਹਾ ਜਾ ਰਿਹਾ ਕਿ ਇਹ ਕਿਹੜਾ ਇਹਨਾਂ ਜਿਹੜੇ ਹੈਗੇ ਨੇ ਮੋੜਦੇ ਨੇ ਜੀ, ਇਹ ਤਾਂ ਡਰਾਮਾ ਕਰਦੇ ਨੇ। ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹੀ ਆ ਕਿ ਡਰਾਮੇ ਵਾਲੀ ਜਿਹੜੀ ਹੈ ਜੀ ਗੱਲ ਤੁਸੀਂ ਕਹਿੰਦੇ ਹੋ, ਮੈਂ ਤਾਂ ਸਰਕਾਰ ਨੂੰ ਜਿਹੜਾ ਜੀ ਉਹ ਲਿਖ ਦਿੱਤਾ ਕਿ ਮੈਨੂੰ ਇਹ ਦੱਸੋ ਕਿ ਜਿਹੜੀ ਰਾਸ਼ੀ ਉਹਨਾਂ ਨੂੰ ਮਿਲੀ 5 ਲੱਖ ਦੀ, ਉਹਦਾ ਵਿਆਜ ਕਿੰਨਾ ਬਣਦਾ, ਸਣੇ ਵਿਆਜ ਦੇ ਜਿਹੜਾ ਜੀ ਉਹ ਇਸ ਅਵਾਰਡ ਨੂੰ ਆਪਣੇ ਮੋੜਨਗੇ। ਔਰ ਲੇਖਕਾਂ ਦੇ ਵੱਲੋਂ ਨਿਰੰਤਰ ਦਿੱਤੇ ਜਾ ਰਹੇ ਜਿਹੜੇ ਅਵਾਰਡ ਵਾਪਸ ਨੇ ਜੀ, ਉਹਦੇ ਨਾਲ ਕਿਰਕਰੀ ਤਾਂ ਜਿਹੜੀ ਹੈ ਜੀ ਉਹ ਸਰਕਾਰ ਦੀ ਨਿਰਸੰਦੇਹ ਹੋ ਰਹੀ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਇੱਕ ਬਾਦਲਾਂ ਨੇ ਕੱਢੀ ਸੀ ਸਾਈਕਲ ਸਕੀਮ ਆਪਣੀਆਂ ਫੋਟੋ ਲਾ ਕੇ, ਤੇ ਪਰ ਕਹਿੰਦੇ ਲੋਕਾਂ ਦਾ ਰੋਹ ਹੀ ਇੰਨਾ ਆ ਕਿ ਵਿਧਾਇਕ ਆ ਜਿਹੜੇ ਉਹ ਸਕੂਲਾਂ ਦੇ ਵਿੱਚ ਵੀ ਚੋਰੀ ਛਿਪੇ ਜਾ ਰਹੇ ਆ। ਜੀ ਬਿਲਕੁਲ। ਪਿਛਲੇ ਦਿਨੀ ਮੈਂ ਗੱਲ ਸਾਂਝੀ ਕੀਤੀ ਜੀ, ਚੰਡੀਗੜ੍ਹ ਦੇ ਵਿੱਚ ਹੁਣ ਤਾਂ ਪਰਚੀ ਪੈਂਦੀ ਆ ਕਿ ਕਿਹੜੇ ਬੰਦੇ ਦੀ ਡਿਊਟੀ ਆ ਜੀ ਅੱਜ ਉੱਧਰ ਜਾਣ ਦੀ, ਤੇ ਉਹ ਤਰਲੇ ਲੈਂਦਾ ਜੀ ਕਿਤੇ ਮੇਰੀ ਪਰਚੀ ਨਾ ਨਿਕਲ ਆਵੇ।
ਕਿ ਕਿਉਂਕਿ ਲੋਕਾਂ ਦਾ ਰੋਹ ਜਿਹੜਾ ਜੀ ਉਹ ਬਹੁਤ ਵੱਡਾ, ਲੋਕ ਜਿਹੜੇ ਉਹ ਪੈ ਰਹੇ ਨੇ ਇਹਨਾਂ ਨੂੰ ਥਾਂ ਥਾਂ ਦੇ ਉੱਤੇ। ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੀ, ਉਹਨੂੰ ਵੀ ਉੱਥੋਂ ਬੇਇੱਜ਼ਤ ਕਰਕੇ ਜਿਹੜਾ ਜੀ ਉਹ ਕੱਢਿਆ ਗਿਆ। ਤੋ ਜਿਹੜੇ ਸਾਈਕਲ ਸਕੀਮ ਸੀਗੀ ਜੀ ਉਹ ਇਸ ਵੇਲੇ ਇਸੇ ਰੋਹ ਦੀ ਭੇਟ ਜਿਹੜੀ ਆ ਜੀ ਉਹ ਚੜ੍ਹਦੀ ਨਜ਼ਰ ਆਉਂਦੀ ਆ। ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ, ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਹੋਰੀ ਬੜਾ ਹੋਬੋ ਕੇ ਜਿਹੜਾ ਜੀ ਇਹ ਸਾਈਕਲ ਵੰਡਣ ਦੇ ਵਾਸਤੇ ਜਾਂਦੇ ਹੁੰਦੇ ਸਨ। ਸਾਈਕਲ ਉਹਨਾਂ ਨੇ ਬਣਾ ਲਏ, ਸਾਈਕਲ ਬਣਾ ਕੇ ਉਹਨਾਂ ਦੇ ਰੱਖੇ ਕਿ ਹੁਣ ਵੋਟਾਂ ਆ ਗਈਆਂ ਤੇ ਇਹ ਜਿਹੜੇ ਵੰਡਣੇ ਨੇ। ਪਰ ਜੋ ਹਾਲਾਤ ਪੰਜਾਬ ਦੇ ਜਿਹੜਾ ਬਣ ਗਏ ਜੀ ਇਹਨਾਂ ਦੇ ਬਾਈਕਾਟ ਨੂੰ ਲੈ ਕੇ ਜਿਹੜਾ ਜੀ ਉਹਨੇ ਇਸ ਦੇ ਵਿੱਚ ਇਹ ਜਿਹੜੇ ਅਕਾਲੀ ਨੇਤਾ ਨੇ ਇਹਨਾਂ ਦੀ ਹਵਾ ਜਿਹੜੀ ਹੈ ਜੀ ਉਹ ਕੱਢ ਦਿੱਤੀ। ਹੁਣ ਕੋਈ ਮੂਹਰੇ ਨਹੀਂ ਆ ਰਿਹਾ, ਸਮਾਗਮ ਕੋਈ ਵੱਡੇ ਨਹੀਂ ਹੋ ਰਹੇ, ਕੋਈ ਨੇਤਾ ਜਿਹੜਾ ਜੀ ਉਹ ਨਹੀਂ ਆ ਰਿਹਾ। ਸਕੂਲ ਵਾਲੇ ਆਪ ਹੀ ਜਿਹੜੇ ਨੇ ਜਿਹੜੇ ਉਹਨਾਂ ਨੂੰ ਦਿੱਤੇ ਹੋਏ ਨੇ ਉਹ ਲੈਂਦੇ ਨੇ ਤੇ ਉਹ ਲੈ ਕੇ ਤੁਸੀਂ ਇਹ ਕਹਿ ਲਓ ਕਿ ਆਹ ਜਿਹੜਾ ਜੀ ਉਹ ਲੜਕੀਆਂ ਨੂੰ ਦੇ ਦਿੰਦੇ ਨੇ। ਬਸ ਕੋਈ ਵੱਡਾ ਜਿਹੜਾ ਜੀ ਉਹ ਸਮਾਗਮ, ਕੋਈ ਫੰਕਸ਼ਨ ਜਿਹੜਾ ਜੀ ਉਹ ਵੱਡਾ ਨਹੀਂ ਕੀਤਾ ਜਾ ਰਿਹਾ। ਤੋ ਲੋਕ ਜਿਹੜੇ ਨੇ ਇਹ ਕਹਿੰਦੇ ਨੇ ਜੀ ਕਿ ਇਹ ਡਰ ਦਾ ਜਿਹੜਾ ਰੀਜ਼ਨ ਇੱਕੋ ਹੀ ਹੈ ਕਿ ਲੋਕਾਂ ਤੋਂ ਜਿਹੜਾ ਜੀ ਇਹ ਡਰ ਗਏ ਨੇਤਾ, ਤੇ ਉਹ ਨਾ ਹੋਵੇ ਕਿ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਏ ਤੇ ਜਿਹੜੀ ਇਹਦੀ ਥਾਂ ਦੀ ਬਾਛੜ ਤੇ ਉਹਨਾਂ ਨੂੰ ਪ੍ਰੋਗਰਾਮ ਜਿਹੜਾ ਜੀ ਉਹ ਸਮੇਟਣਾ ਪੈ ਜੇ। ਇਸ ਕਰਕੇ ਹੁਣ ਪ੍ਰੋਗਰਾਮ ਨੂੰ ਆ ਹੀ ਕੋਈ ਨਹੀਂ ਰਿਹਾ ਜੀ। ਤੇ ਜੇ ਅੱਗੇ ਆਪਾਂ ਸ਼ਿਵ ਸੈਨਾ ਦੀ ਗੱਲ ਕਰਦੇ ਹਾਂ ਕਿ ਸ਼ਿਵ ਸੈਨਾ ਨੇ ਇੱਕ ਭਾਜਪਾ ਆਗੂ ਦਾ ਮੂੰਹ ਕਾਲਾ ਕਰਕੇ ਆਪਣੀ ਕਾਲੀ ਸੋਚ ਦਾ ਜਨਾਜ਼ਾ ਕੱਢ ਦਿੱਤਾ। ਜੀ ਬਿਲਕੁਲ, ਇਹ ਐਕਚੁਅਲੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਸੂਰੀ ਜਿਹੜੇ ਨੇ ਜੀ ਉਹਨਾਂ ਦੀ ਨਵੀਂ ਕਿਤਾਬ ਨੂੰ ਰਿਲੀਜ਼ ਕਰਨ ਦੇ ਵਾਸਤੇ ਇੱਕ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਸੀਗਾ ਜੀ। ਔਰ ਸ਼ਿਵ ਸੈਨਾ ਕਹਿੰਦੀ ਸੀ ਕਿ ਅਸੀਂ ਪ੍ਰੋਗਰਾਮ ਜਿਹੜਾ ਉਹ ਨਹੀਂ ਹੋਣ ਦੇਣਾ। ਇਹਦੇ ਪ੍ਰੋਗਰਾਮ ਦਾ ਜਿਹੜਾ ਪ੍ਰਬੰਧਕ ਹੈ ਸੁਰਿੰਦਰ ਕੁਲਕਰਨੀ, ਉਹਦੇ ਉੱਤੇ ਸ਼ਾਹਿਦ ਲਿਆ ਕੇ ਕਾਲੀ ਸੁੱਟੀ, ਉਹਦੇ ਮੂੰਹ ਦਾ ਰੰਗ ਜਿਹੜਾ ਜੀ ਕਾਲਾ ਕਰਤਾ, ਉਹਦੇ ਕੱਪੜੇ ਜਿਹੜੇ ਸੀਗੇ ਉਹ ਕਾਲੇ ਕਰਤੇ। ਪਰ ਉਹ ਦੀ ਦਲੇਰੀ, ਉਹਦਾ ਹੌਸਲਾ ਜਿਹੜਾ ਜੀ ਉਹ ਦੇਖੋ ਇੰਨਾ ਕਿ ਇੱਕ ਤਾਂ ਇਹ ਸ਼ਾਹੀ ਜਿਹੜੀ ਸੀ ਸਾਫ਼ ਨਹੀਂ ਕੀਤੀ ਬਿਲਕੁਲ ਵੀ, ਆਪਣੇ ਕੱਪੜੇ ਜਿਹੜੇ ਉਹ ਬਦਲੇ ਨਹੀਂ, ਉਹ ਉਸੇ ਤਰੀਕੇ ਦੇ ਨਾਲ ਡਟਿਆ ਰਿਹਾ ਤੇ ਇਹ ਕਿਹਾ ਜੀ ਕਿ ਜਿਹੜੀ ਉੱਥੇ ਜਿਹੜਾ ਜੀ ਇਸ ਵਿਅਕਤੀ ਨੇ ਇਹ ਗੱਲ ਕਹੀ ਜੀ, ਉਹਨੇ ਪ੍ਰੈਸ ਕਾਨਫਰੰਸ ਕੀਤੀ ਉੱਦਾਂ ਹੀ, ਔਰ ਪ੍ਰੈਸ ਕਾਨਫਰੰਸ ਤੋਂ ਇਲਾਵਾ ਉਹਨੇ ਜਿਹੜਾ ਲੈਕਚਰ ਦਿੱਤਾ ਜੀ ਉਹ ਲਿਬੜੇ ਹੋਏ ਮੂੰਹ ਦੇ ਨਾਲ ਹੀ ਦੇ, ਔਰ ਇੱਕ ਕਿਸਮ ਦੇ ਨਾਲ ਉਹਨੇ ਜਿਹੜੀ ਚਪੇੜ ਆ ਜੀ ਉਹ ਸ਼ਿਵ ਸੈਨਾ ਦੇ ਉਹਨਾਂ ਲੋਕਾਂ ਦੇ ਉੱਤੇ ਮਾਰਤੀ ਤੇ ਇਹਦਾ ਮੂੰਹ ਜਿਹੜਾ ਸੀਗਾ ਜੀ ਉਹਦੇ ਉੱਤੇ ਸਿਆਹੀ ਜਿਹੜੀ ਉਹ ਪੋਤੀ ਸੀਗੀ। ਕਸੂਰ ਇਹਦਾ ਸਿਰਫ ਇਹ ਸੀਗਾ ਜੀ ਕਿ ਇਹਨੇ ਪਾਕਿਸਤਾਨ ਦਾ ਜਿਹੜਾ ਸਾਬਕਾ ਵਿਦੇਸ਼ ਮੰਤਰੀ ਹੈ ਜੀ ਉਹਦੀ ਬੁੱਕ ਦਾ ਸਮਾਗਮ ਜਿਹੜਾ ਸੀਗਾ ਉਹ ਕਿਉਂ ਰੱਖ ਲਿਆ। ਜਿਹੜਾ ਮਹਾਰਾਸ਼ਟਰ ਦਾ ਮੁੱਖ ਮੰਤਰੀ ਆ ਉਹ ਵੀ ਇੰਨਾ ਜਿਹਾ ਸੀਗਾ ਜੀ ਉਹ ਦਿਸਿਆ ਜੀ ਅਜੀਬੋ-ਗਰੀਬ ਤਰੀਕੇ ਦੇ ਨਾਲ ਨਿਰਾਸ਼, ਤੇ ਉਹ ਸ਼ਿਵ ਸੈਨਾ ਦੇ ਪ੍ਰਧਾਨ ਨੂੰ ਫੋਨ ਕਰਦਾ ਕਿ ਇਹਨੂੰ ਤੁਸੀਂ ਕਿਸੇ ਤਰੀਕੇ ਦੇ ਨਾਲ ਵਾਪਸ ਜਿਹੜਾ ਜੀ ਉਹ ਲੈ ਲਓ ਇਸ ਐਜੂਕੇਸ਼ਨ ਨੂੰ, ਕਿਉਂਕਿ ਇਹਦੇ ਵਿੱਚ ਬੇਇੱਜ਼ਤੀ ਜਿਹੜੀ ਹੈ ਜੀ ਉਹ ਉਹਦੀ ਹੋ ਰਹੀ ਹੈ। ਪਰ ਸਹੀ ਮਾਇਨੇ ਦੇ ਵਿੱਚ ਪੁੱਛੋ ਜੇ ਤੁਸੀਂ ਤਾਂ ਜਿਹੜੀ ਸ਼ਿਵ ਸੈਨਾ ਜੀ ਉਹਦੀ ਬੇਇੱਜ਼ਤੀ ਇਹਦੇ ਵਿੱਚ ਹੋਈ ਹੈ ਜੀ। ਇਹਨੇ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਟੈਕਲ ਕਰ ਲਿਆ ਔਰ ਪੂਰੇ ਮੁਲਕ ਦੇ ਵਿੱਚ ਉਹਦੀ ਜਿਹੜੀ ਹੈ ਜੀ ਉਹ ਹੋ ਰਹੀ ਹੈ। ਹਾਂ, ਇਹਦੇ ਉੱਤੇ ਜੇ ਕੋਈ ਨਹੀਂ ਬੋਲਿਆ ਤਾਂ ਭਾਰਤੀ ਜਨਤਾ ਪਾਰਟੀ ਦੀ ਬੋਲੀ ਤੇ ਉਹਦੇ ਨਾਲ ਦੀ ਜਿਹੜੀ ਲੀਡਰਸ਼ਿਪ ਆ ਉਹ ਨਹੀਂ ਬੋਲੀ। ਲਾਲ ਕ੍ਰਿਸ਼ਨ ਅਡਵਾਨੀ ਤੱਕ ਨੇ ਇਹਦੀ ਜਿਹੜੀ ਹੈ ਜੀ ਉਹ ਨਿਖੇਧੀ ਕੀਤੀ ਆ ਕਿ ਇਹ ਕੀ ਕਰ ਤੁਰ ਪਈ ਹੋਈ ਹੈ ਸ਼ਿਵ ਸੈਨਾ। ਬਿਲਕੁਲ ਜੀ, ਤੁਸੀਂ ਮੋਦੀ ਦੀ ਗੱਲ ਕੀਤੀ ਆ, ਉਹ ਤੇ ਮੁਰਦਾ ਬੋਲੂ ਕੱਫਣ ਹੀ ਪਾੜੂ। ਜਿਸ ਤਰ੍ਹਾਂ ਉਹਨੇ ਇੱਕ ਟਵੀਟ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਨੈਲਸਨ ਮੰਡੇਲਾ ਨੇ, ਜਿਸ ਦੀ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ 'ਤੇ। ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ। ਉਹਨਾਂ ਨੇ ਫਿਰ ਇੱਕ ਵਾਰੀ ਲੰਚ ਦੇ ਬਹਾਨੇ, ਲੰਚ ਤੇ ਡਿਨਰ ਬਹੁਤ ਕਰਦੇ ਨੇ, ਉਸ ਦੇ ਬਹਾਨੇ ਉਹ ਸ਼ਕਤੀ ਪ੍ਰਦਰਸ਼ਨ ਕਰਦੇ ਆ ਜੀ। ਇੰਗਲੈਂਡ ਤੋਂ ਪਰਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜੀ ਜਿਹੜਾ ਫੇਰ ਇੱਕ ਵਾਰੀ ਜਿਹੜੀ ਆ ਜੀ ਲੰਚ ਡਿਪਲੋਮੇਸੀ ਜਿਹੜੀ ਆ ਉਹ ਵਰਤੀ ਹੈ, ਜਿੱਥੇ ਰਾਹੁਲ ਗਾਂਧੀ ਹੋਰਾਂ ਨੇ ਪੰਜਾਬ ਦੇ ਕਾਂਗਰਸੀਆਂ ਦੇ ਨਾਲ ਮੁਲਾਕਾਤਾਂ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਉਹਨਾਂ ਦੇ ਹਮਾਇਤੀ ਨੇ MLA ਉਹਨਾਂ ਨੂੰ ਸੱਦ ਕੇ ਜਿਹੜਾ ਜੀ ਉਹ ਡਿਨਰ ਕਰਵਾਇਆ ਜੀ। ਰਾਹੁਲ ਗਾਂਧੀ ਨੂੰ ਮਿਲਣ ਵਾਲੇ ਜਿਹੜੇ ਕਾਂਗਰਸੀ ਨੇਤਾ ਨੇ ਉਹ ਕਹਿੰਦੇ ਕਿ ਅਸੀਂ ਬੜੇ ਠੋਕ ਵਜਾ ਕੇ ਉਹਨਾਂ ਨੂੰ ਗੱਲ ਕਹੀ ਆ ਕਿ ਜੇ ਪੰਜਾਬ ਬਚਾਉਣਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਜੀ ਉਹ ਸਾਹਮਣੇ ਲਿਆਉਣਾ ਪਊਗਾ। ਪਰ ਇਹ ਰਾਹੁਲ ਗਾਂਧੀ ਨੇ ਕਿਤੇ ਨਹੀਂ ਕਿਹਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ। ਕੁਝ ਲੋਕ ਜਿਹੜੇ ਉੱਥੇ ਬੈਠੇ ਸਾਡੀ ਦਫ਼ਤਰ ਦੇ ਵਿੱਚ ਉਹਨਾਂ ਨੇ ਵੀ ਰਾਹੁਲ ਗਾਂਧੀ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ
ਤੇ ਰਾਹੁਲ ਗਾਂਧੀ ਹੋਰੀ ਜਿਹੜਾ ਜੀ ਉਹ ਚਾਹੁੰਦੇ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਆਂਦਾ ਜਾਵੇ, ਪਰ ਜੇ ਉਹ ਚਾਹੁੰਦੇ ਨੇ ਤਾਂ ਫਿਰ ਲਿਆ ਕੋਈ ਜੀ, ਇਹ ਆਪਣੇ ਆਪ ਦੇ ਵਿੱਚ ਵੱਡਾ ਇੱਕ ਸਵਾਲ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਸੋ ਪਿਛਲੇ ਕੁਝ ਦਿਨਾਂ ਤੋਂ ਠੰਡਾ ਪਿਆ ਜਿਹੜਾ ਮਸਲਾ ਸੀਗਾ ਜੀ ਉਹ ਫੇਰ ਭਖ ਪਿਆ। ਕਾਂਗਰਸ ਨੇ ਫੇਰ ਇੱਕ ਵਾਰੀ ਕਿਹਾ ਕਿ ਅਗਲੇ ਕੁਝ ਦਿਨਾਂ ਦੇ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਦਾ ਮਾਮਲਾ ਜਿਹੜਾ ਜੀ ਉਹ ਨਿਬੇੜ ਦਿੱਤਾ ਜਾਊਗਾ। ਇਹ ਨਿਬੜੂਗਾ ਕਿਵੇਂ ਜੀ, ਇਹ ਬਸ ਇੰਟਰਸਟਿੰਗ ਰਹੂਗਾ ਜੀ, ਦੇਖਣਾ ਬਹੁਤ ਇੰਟਰਸਟਿੰਗ ਰਹੂਗਾ। ਹਾਂਜੀ, ਤੇ ਅੱਗੇ ਆਪਾਂ ਜਿਸ ਤਰ੍ਹਾਂ ਕਿਸਾਨਾਂ ਦੀ ਗੱਲ ਕੀਤੀ ਹੈ ਕਿ ਕਾਫੀ ਦਿਨਾਂ ਤੋਂ ਉਹਨਾਂ ਦਾ ਮਸਲਾ ਆ ਉਹ ਭਖਿਆ ਹੋਇਆ ਆ, ਉਹਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਸੀਗੀ ਪਰ ਇਸੇ ਤਰ੍ਹਾਂ ਵਿੱਚੇ ਰਹਿ ਗਿਆ ਸਾਰਾ ਕੁਝ ਜੀ। ਜਦੋਂ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਸੀਗਾ, ਉਦੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੱਕ ਸੁਨੇਹਾ ਭੇਜਿਆ ਗਿਆ ਸੀਗਾ ਕਿ ਕਿਸਾਨ ਜਿਹੜੇ ਆ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਮੇਰੀ ਸਿਹਤ ਠੀਕ ਨਹੀਂ ਹੈ ਤੇ ਇਸ ਕਰਕੇ ਮੈਂ ਅੱਜ ਤਾਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਜੀ। ਗੱਲਬਾਤ ਹੈ ਇਹ ਮੈਂ ਤੁਹਾਡੇ ਨਾਲ ਦੁਬਾਰਾ 15 ਦਿਨ ਬਾਅਦ ਜਿਹੜੀ ਹੈ ਜੀ ਉਹ ਕਰੂੰਗਾ। ਕਿਸਾਨਾਂ ਦਾ ਕਹਿਣਾ ਸੀਗਾ ਕਿ ਜੇ ਗੱਲਬਾਤ ਕਰਨੀ ਹੈ ਮੁੱਖ ਮੰਤਰੀ ਨੇ ਤੇ ਉਹਦੇ ਵਾਸਤੇ 15 ਦਿਨ ਕਿਉਂ, ਉਹ ਅੱਜ ਜਿਹੜੀ ਹੈ ਇਹਨਾਂ ਮੰਗਾਂ ਨੂੰ ਕਿਉਂ ਨਹੀਂ ਸੁਣ ਸਕਦੇ ਜੀ। ਹੁਣ ਜਿਹੜੀ ਸੈਂਟਰ ਦੀ ਸਰਕਾਰ ਨੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਗੱਲ ਸਾਡੀ ਕੀਤੀ ਸੀ ਕਿ ਸੈਂਟਰ ਦੀ ਜਿਹੜੀ ਸਰਕਾਰ ਹੈ ਉਹਦੀ ਇੱਕ ਜਿਹੜੀ ਉਹ ਖਿੱਚਣੀ ਸੀ, ਉਹਦੀ ਵਜ੍ਹਾ ਕਰਕੇ ਭਾਵ ਕਿ ਜਿਹੜਾ ਪ੍ਰੈਸ਼ਰ ਸੀਗਾ ਉਹ ਪਿਆ, ਇਸੇ ਕਰਕੇ ਮੁੱਖ ਮੰਤਰੀ ਜਿਹੜੇ ਸੀਗੇ ਉਹਨਾਂ ਨੂੰ ਇਹ ਮੀਟਿੰਗ ਕਿਸਾਨਾਂ ਦੇ ਨਾਲ ਕਰਨੀ ਪਈ। ਪਰ ਗੱਲਬਾਤ ਜਿਹੜੀ ਹੈ ਇਸ ਸਿੱਟੇ ਦੇ ਉੱਤੇ ਨਹੀਂ ਲੱਗੀ ਔਰ ਮੁੱਖ ਮੰਤਰੀ ਹੋਰਾਂ ਨੇ ਲੋਲੀਪੌਪ ਦੇਣ ਦੀ ਕੋਸ਼ਿਸ਼ ਕੀਤੀ। ਕਿਸਾਨ ਜਥੇਬੰਦੀਆਂ ਵਾਲੇ ਜਿਹੜੇ ਉਹ ਸੁਚੇਤ ਨੇ ਜੀ ਪਹਿਲਾਂ ਨਾਲੋਂ ਕਮ ਸੇ ਕਮ, ਔਰ ਉਹਨਾਂ ਨੂੰ ਇਹ ਲੱਗਿਆ ਜੀ ਕਿ ਇਹ ਤਾਂ ਸਿਰਫ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਇਸ ਕਰਕੇ ਗੱਲ ਜਿਹੜੀ ਹੈ ਜੀ ਉਹ ਕਿਸੇ ਵੀ ਤਣ ਪੱਤਣ ਨਹੀਂ ਲੱਗੀ ਤੇ ਮਾਮਲਾ ਜਿਹੜਾ ਜੀ ਉਹ ਉੱਥੇ ਦਾ ਉੱਥੇ ਹੀ ਖੜਾ। ਅੱਜ ਹੀ ਤੇ ਅੱਗੇ ਆਪਾਂ ਬਿਹਾਰ ਦੀਆਂ ਚੋਣਾਂ ਦੀ ਗੱਲ ਕਰੀਏ, ਉਸ ਦੇ ਵਿੱਚ ਵੀ ਪਹਿਲੇ ਗੇੜ ਦੀਆਂ ਚੋਣਾਂ ਪੂਰੀਆਂ ਹੋ ਗਈਆਂ ਜੀ। ਬਿਹਾਰ ਜਿਹੜੀਆਂ ਚੋਣਾਂ ਨੇ ਜੀ ਪਹਿਲੇ ਗੇੜ ਦੇ ਵਿੱਚ ਜਿਹੜਾ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਹਿੱਸਾ ਜਿਹੜਾ ਜੀ ਇਹਨਾਂ ਚੋਣਾਂ ਦੇ ਵਿੱਚ ਲਿਆ। 50% ਤੋਂ ਉੱਪਰ ਵੋਟਾਂ ਜਿਹੜੀਆਂ ਜੀ ਉਹ ਪੈਣ ਦੀਆਂ ਖਬਰਾਂ ਨੇ। ਸ਼ਹਿਰਾਂ ਵਾਲੀ ਸਾਈਡ ਤੇ ਵੋਟਾਂ ਜਿਹੜੀਆਂ ਜੀ ਉਹ ਜ਼ਿਆਦਾ ਪਈਆਂ ਨੇ ਔਰ ਉਹਦੇ ਸ਼ਾਇਦ ਜਿਹੜੇ ਨੇ ਉਹ ਛੇਤੀ ਸਾਹਮਣੇ ਆ ਜਾਣਗੇ। ਪਿਛਲੀ ਵਾਰੀ ਜਿਹੜੀਆਂ ਮਹਿਲਾ ਔਰਤਾਂ ਸੀਗੀਆਂ ਜੀ ਉਹਨਾਂ ਨੇ ਮਰਦਾਂ ਦੇ ਮੁਕਾਬਲੇ ਉਹਨਾਂ ਨੂੰ ਪਿੱਛੇ ਛੱਡਤਾ ਸੀਗਾ, ਪਰ ਇਸ ਵਾਰੀ ਜਿਹੜਾ ਜੀ ਮੁੜ ਕੇ ਫੇਰ ਕੁਝ ਜਿਹੜੀਆਂ ਉਹਨਾਂ ਨੇ ਔਰਤਾਂ ਨੇ ਜੀ ਉਹਨਾਂ ਦਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਪਾਰਟਿਸਪੇਟ ਜਿਹੜਾ ਜੀ ਇਹ ਕੀਤਾ। ਇਹ ਪਹਿਲਾ ਗੇੜ ਸੀਗਾ। 49 ਹਲਕਿਆਂ ਦੇ ਵਿੱਚ ਜਿਹੜੀਆਂ ਜੀ ਇਹ ਵੋਟਾਂ ਪੈ ਗਈਆਂ ਨੇ ਅਮਨੋ ਦੇ ਨਾਲ ਔਰ ਅਗਲਾ ਜਿਹੜਾ ਗੇੜ ਹੈ ਜੀ ਉਹ 16 ਅਕਤੂਬਰ ਹੋਊਗਾ। ਮੈਂ ਤੁਹਾਨੂੰ ਦੱਸਦਾ ਕਿ ਇੱਕ ਮਹਾਗਠਜੋੜ ਜਿਹੜਾ ਜੀ ਉੱਥੇ ਚੋਣ ਲੜ ਰਿਹਾ, ਜਿਹਦੇ ਵਿੱਚ ਲਾਲੂ ਪ੍ਰਸਾਦ ਯਾਦਵ ਹੋਰਾਂ ਦੀ ਪਾਰਟੀ, ਨਿਤਿਸ਼ ਕੁਮਾਰ ਹੋਰਾਂ ਦੀ ਕਾਂਗਰਸ ਜਿਹੜੀ ਹੈ ਜੀ ਉਹ ਸ਼ਾਮਲ ਹੈ, ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇੰਡੀਪੈਂਡੈਂਟ ਤੌਰ ਦੇ ਉੱਤੇ ਉੱਥੇ ਚੋਣਾਂ ਆਪਣੀਆਂ ਜਿਹੜੀਆਂ ਜੀ ਉਹ ਲੜ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਹਾਰ ਚੋਣਾਂ ਦਾ ਅਸਰ ਪੰਜਾਬ ਦੀ ਰਾਜਨੀਤੀ ਦੇ ਉੱਤੇ ਬਹੁਤ ਵੱਡਾ ਪਊਗਾ। ਕੀ ਕਿਵੇਂ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ। ਤੇ ਅੱਗੇ ਜੀ ਹੋਰ 5 ਆਫਿਸਰਾਂ ਦੇ ਉੱਤੇ ਕੇਸ ਹੋ ਗਿਆ ਜੀ। ਇਹ ਐਕਚੁਅਲੀ ਜਿਹੜੇ ਕੀਟਨਾਸ਼ਕ ਜਿਹੜੀਆਂ ਦਵਾਈਆਂ ਨੇ ਜੀ ਇਹਨਾਂ ਦੇ ਜਿਹੜੇ ਕੇਸ ਹੋ ਰਹੇ ਨੇ ਜੀ ਔਰ ਇਹਨਾਂ ਕੇਸਾਂ ਦੇ ਵਿੱਚ ਜਿਹੜੇ 5 ਲੋਕ ਨੇ ਉਹਨਾਂ ਦੇ ਉੱਤੇ ਇਹ ਕੇਸ ਜਿਹੜੇ ਉਹ ਹੋਏ ਨੇ ਔਰ ਇਹਨਾਂ ਦੇ ਵਿੱਚੋਂ 4 ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਔਰ ਗ੍ਰਿਫਤਾਰ ਜਿਹੜੇ ਕੀਤੇ ਗਏ ਲੋਕ ਨੇ ਜੀ ਉਹਨਾਂ ਅਫਸਰ ਨੇ ਇਹਨਾਂ ਨੂੰ ਪੁਲਿਸ ਦੇ ਵੱਲੋਂ ਜਿਹੜੀ ਹੈ ਜੀ ਉਹ ਪੁੱਛਗਿੱਛ ਇਸ ਵੇਲੇ ਔਰ ਪੁਲਿਸ ਦਾ ਇਹ ਕਹਿਣਾ ਜੀ ਕਿ ਇਹਨਾਂ ਦੇ ਰਾਹੀਂ ਕੁਝ ਉਹ ਹੋਰ ਬੰਦਿਆਂ ਤੱਕ ਪਹੁੰਚ ਜਿਹੜਾ ਜੀ ਉਹ ਸਫਲ ਹੋ ਸਕਦੀ ਹੈ, ਜਿਹੜੇ ਕਿ ਇਸ ਸਾਬਕਾ ਜਿਹੜਾ ਵਰਤਾਰਾ ਸੀਗਾ ਜੀ ਇਹਦੇ ਨਾਲ ਸ਼ਾਮਲ ਜਿਹੜਾ ਜੀ ਉਹ ਕਿਤੇ ਨਾ ਕਿਤੇ ਰਹੇ ਨੇ। ਜਿਹੜੀ ਨਕਲੀ ਕੀਟਨਾਸ਼ਕ ਦਵਾਈਆਂ ਸੀ ਇੱਕ ਤਾਂ ਜੀ ਜਿਹੜਾ ਰਣਜੀਤ ਸਿੰਘ ਖੇਤੀਬਾੜੀ ਬਲਾਕ ਆਫਿਸਰ ਫਲੌਰ ਫੜਿਆ ਗਿਆ, ਦਿਲਪ੍ਰੀਤ ਸਿੰਘ ਜਿਹੜਾ ਜੀ ਉਹ ਖੇਤੀਬਾੜੀ ਸਹਾਇਕ, ਅਨਵਰ ਅਲੀ ਜਿਹੜਾ ਜੀ ਉਹ ਖੇਤੀਬਾੜੀ ਦਫ਼ਤਰ ਬਲਾਕ ਫਲੌਰ, ਸੁਰਿੰਦਰਪਾਲ ਸਿੰਘ ਜਿਹੜਾ ਜੀ ਉਹ ਖੇਤੀਬਾੜੀ ਸੈਂਟਰ ਨੂਰਮਹਿਲ ਦਾ ਮਾਲਕ, ਭੁਪਿੰਦਰ ਸਿੰਘ ਜਿਹੜਾ ਉਹ ਫਲੌਰ ਦੇ ਖਿਲਾਫ ਜਿਹੜਾ ਉਹ ਪਰਚਾ ਇਹ ਦਰਜ ਕੀਤਾ ਗਿਆ। ਜਿਹੜੀ ਪੁਲਿਸ ਹੈ ਜੀ ਉਹਦਾ ਇਹ ਕਹਿਣਾ ਕਿ ਫੜੋ ਫੜਾਈਆਂ ਅਜੇ ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਜਾਰੀ ਜਿਹੜੀਆਂ ਜੀ ਉਹ ਰਹਿਣਗੀਆਂ। ਉਹਨਾਂ ਦਾ ਇਹ ਕਹਿਣਾ ਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਜੀ ਇਹਦੇ ਵਿੱਚ ਸ਼ਾਮਲ ਨੇ। ਇਹ ਛੋਟੀਆਂ ਮੱਛੀਆਂ ਜਿਹੜੀਆਂ ਜੀ ਫੜੀਆਂ ਜਾ ਰਹੀਆਂ ਨੇ ਸਿਰਫ ਕਿਸਾਨਾਂ ਦੇ ਵਾਸਤੇ ਕਿ ਸਰਕਾਰ ਦੇਖੋ ਤੁਹਾਡੀ ਮਦਦ ਦੇ ਉੱਤੇ ਜਿਹੜੀ ਹੈ ਜੀ ਉਹ
ਕਿੰਨੀ ਖਦੀ ਹੈ। ਕਿਉਂਕਿ ਰਿਐਲਿਟੀ ਜਿਹੜੀ ਦੂਸਰੀ ਹੈ ਉਹ ਇਹ ਹੈ ਜੀ ਕਿ ਸਰਕਾਰ ਨੇ ਆਪ ਹੀ ਸਾਰਾ ਕੁਝ ਕਰਵਾਇਆ ਤੇ ਸਰਕਾਰ ਅਜੇ ਵੀ ਤਕੜੇ ਬੰਦੇ ਨੂੰ ਜਿਹੜਾ ਉਹ ਨਹੀਂ ਪਾਣੀ ਜੀ। ਤੇ ਧੰਨਵਾਦ ਜੀ। ਤੇ ਅਜ਼ਨਾਮਾ ਕਿ ਪੈਦਾ ਕੀਤੇ ਅਡਵਾਨੀ ਸੀ ਦਾਗ ਜਿਹੜੇ ਚੁੱਕ ਕੇ ਫਨ ਉਹ ਰਹੇ ਫੁੰਕਾਰ ਮੀਆਂ। ਪੈਦਾ ਕੀਤੇ ਅਡਵਾਨੀ ਸੀ ਦਾਗ ਜਿਹੜੇ ਚੁੱਕ ਕੇ ਫਨ ਉਹ ਰਹੇ ਫੁੰਕਾਰ ਮੀਆਂ। ਕਰਦੇ ਫਰਕ ਪਰਾਏ ਨਹੀਂ ਆਪਣੇ ਦਾ, ਸਿਰਫ ਡੰਗ ਹੀ ਡੰਗ ਰਹੇ ਮਾਰ ਮੀਆਂ। ਦਿੱਤਾ ਗਿਆ ਅਡਵਾਨੀ ਦੀ ਧੱਕ ਪੂੰਝੇ, ਯੋਗੀ ਹੋਏ ਕਈ ਨਵੇਂ ਤਿਆਰ ਮੀਆਂ। ਬੁੱਢੇ ਵਾਰੇ ਹੁਣ ਲੜਨ ਦੀ ਵਾਹ ਨਹੀਂ, ਪੁੱਤਰ ਲੱਗ ਪਏ ਕਰਨ ਖੁਆਰ ਮੀਆਂ। ਜਿਹੜੇ ਕੰਡੇ ਖਿਲਾਰੇ ਸਨ ਆਪ ਪਹਿਲਾਂ, ਫਲਦੀ ਗਈ ਹੈ ਉਹਨਾਂ ਦੀ ਫਸਲ ਮੀਆਂ। ਜਿਹੜੇ ਕੰਡੇ ਖਿਲਾਰੇ ਸਨ ਆਪ ਪਹਿਲਾਂ, ਫਲਦੀ ਗਈ ਹੈ ਉਹਨਾਂ ਦੀ ਫਸਲ ਮੀਆਂ। ਤੂੜਾਂ ਪਹਿਲਾਂ ਸਨ ਲੱਗੀਆਂ ਤੂੜੀਆਂ, ਜੋ ਰੂਪ ਆ ਗਿਆ ਸਾਹਮਣੇ ਅਸਲ ਮੀਆਂ। ਥੈਂਕ ਯੂ। ਥੈਂਕ ਯੂ। ਸਤਿ ਸ਼੍ਰੀ ਅਕਾਲ। ਅਸਰਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਸਾਡੇ ਨਾਲ ਕਰਦੇ ਨੇ ਜੀ ਗੱਲਬਾਤ। ਇਹਨਾਂ ਦੇ ਧੰਨਵਾਦੀ ਹਾਂ। ਜਾਣ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਤੇ ਪਰਿਵਾਰ, ਜੁਬਸੇੜੀ ਤੋਂ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੇਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸੈਲਮਾ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, 4082722500। ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਤ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਬਲਵਿੰਦਰ ਕੌਰ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।